The Bhopal gas tragedy occurred on December 2nd and 3rd night between 1984 when over 500,000 people were exposed to methyl isocyanate following a leak at Union Carbide pesticide plant in Madhya Pradesh. The tragic incident is widely regarded as the worst industrial disaster to have ever taken place in the world. It's estimated that up to 10,000 people died in the first 72 hours of the leak. Over 500,000 people were exposed to the gas and over 25,000 died from gas exposure. Early demotion calls on those responsible to be brought to justice so that victims who have been waiting 38 years for justice finally receive closure. ਤੁਹਾਨੂੰ ਭਾਰਤੀ ਕਿਸੇ ਅਸੈਂਬਲੀ 'ਚ ਕਿਸੇ ਪਾਰਲੀਮੈਂਟ ਕਿਸੇ ਪੋਲੀਟੀਕਲ ਲੀਡਰ ਦਾ ਬਿਆਨ ਕਿਸੇ ਦਾ ਕੋਈ ਉਹਨਾਂ 'ਚ ਭੋਪਾਲ 'ਚ ਮਾਰੇ ਗਏ 25,000 ਆਫਟਰ ਪੀਰੀਅਡ 10,000 50,000 ਦੇ ਕਰੀਬ ਵੀ ਜੇ ਤੁਸੀਂ ਰਫਲੀ ਰੱਖੋ ਔਰ ਜਿਹੜੇ ਅੱਜ ਵੀ ਸਫਰ ਉਹਨਾਂ ਦੀ ਯਾਦ ਦੇ ਵਿੱਚ ਕਿਤੇ ਕੁਝ ਹੋ ਰਿਹਾ ਹੋਏ ਅੱਗੋਂ ਲਈ ਉਸ ਐਕਸੀਡੈਂਟ ਨੂੰ ਇਸ ਕਿਸਮ ਦੇ ਕਿਵੇਂ ਰੋਕਣਾ ਕਿਵੇਂ ਰੋਕਿਆ ਜਾ ਸਕਦਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ. For too long, the lives of the victims and survivors have been blighted by the after effects of this great tragedy. They urgently need adequate financial compensation and the best medical care. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ. ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭੋਪਾਲ ਗੈਸ ਕਾਂਡ ਨੂੰ ਬੀਤਿਆਂ 38 ਸਾਲ ਬੀਤ ਚੁੱਕੇ ਹਨ ਔਰ 2 ਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ ਭੋਪਾਲ ਵਿੱਚ ਯੂਨੀਅਨ ਕਾਰਬਾਈਡ ਕੰਪਨੀ ਦੇ ਗੈਸ ਪਲਾਂਟ ਵਿੱਚ ਗੈਸ ਲੀਕ ਹੋਈ ਜਿਸ ਨਾਲ 10,000 ਦੇ ਲਗਭਗ ਲੋਕ ਫੌਰਨ ਮਰ ਗਏ ਅਤੇ 5 ਲੱਖ ਤੋਂ ਜ਼ਿਆਦਾ ਲੋਕਾਂ ਵਿੱਚ ਗੈਸ ਨੇ ਕਈ ਕਿਸਮ ਦੀਆਂ ਬਿਮਾਰੀਆਂ ਫੈਲਾਈਆਂ. ਸੋ 38 ਸਾਲ ਬੀਤਣ ਬਾਅਦ ਵੀ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਤਾਂ ਕੀ ਦੇਣੀ ਸੀ. ਇਸ ਗੈਸ ਕਾਂਡ ਨੂੰ ਭਾਰਤ ਵਿੱਚ ਕੋਈ ਵੀ ਯਾਦ ਨਹੀਂ ਕਰ ਰਿਹਾ. ਸੋ ਅਸੀਂ ਟੀਵੀ 84 ਅਦਾਰਾ ਜਿਹੜੇ ਗੈਸ ਕਾਂਡ ਵਿੱਚ ਮਾਰੇ ਗਏ ਪੀੜਤਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਨੇ ਉਹ ਭੇਟ ਕਰਦੇ ਹਾਂ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਜਦੋਂ ਅਸੀਂ ਮੈਮਰੀ ਦੀ ਗੱਲ ਕਰਦੇ ਹਾਂ ਕਲੈਕਟਿਵ ਮੈਮਰੀ ਦੀ ਔਰ ਇੱਕ ਪਾਸੇ ਉਹ ਜਿਹੜੇ ਕਿ ਬੀਤੇ ਦੇ ਝੂਠੇ ਜਿਹੜਾ ਮਿਥਿਹਾਸ ਵਾਲਾ ਪਾਰਟ ਹੈ ਉਹਨੂੰ ਇਤਿਹਾਸ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ ਔਰ ਕਿਸੇ ਕਲਪਤ ਭਾਰਤ ਦੀ ਗਲੋਰੀ ਦੇ ਨਾਂ ਥੱਲੇ ਯੰਗਰ ਜਨਰੇਸ਼ਨ ਨੂੰ ਉਸ ਕਲਪਤ ਸੰਸਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ. ਪਰ ਜੇ ਅਸੀਂ ਪਿਛਲੇ 38 ਸਾਲ ਦੀਆਂ ਘਟਨਾਵਾਂ ਦੇਖੀਏ ਆਪਣੀ ਕੌਮ ਦੀ ਗੱਲ ਤਾਂ ਜੂਨ 84 ਜਦੋਂ ਕਿ ਟੋਟਲ ਵਾਰ ਸਿੱਖਾਂ ਦੇ ਉੱਤੇ ਭਾਰਤੀ ਹਕੂਮਤ ਵੱਲੋਂ ਭਰਪਾ ਕੀਤੀ ਗਈ ਉਸ ਦਾ ਤਾਂ ਜ਼ਿਕਰ ਅਸੀਂ ਕਰਦੇ ਹਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਨਰੇਸ਼ਨ ਦਾ ਜ਼ਿਕਰ ਜਿਹੜੀ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਦਾ ਜ਼ਿਕਰ. ਪਰ ਦੂਸਰੇ ਪਾਸੇ ਕਿੰਨੀਆਂ ਵੱਡੀਆਂ ਟ੍ਰੈਜਡੀਜ਼ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਮੈਮਰੀ 'ਚੋਂ ਹੀ ਕੱਢ ਦਿੱਤਾ ਜਾਂਦਾ ਹੈ. ਇੱਕ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰੀ ਜਦੋਂ ਕਿ ਕੋਵਿਡ-19 ਦੇ ਚੱਲਦੇ ਆ 43 ਲੱਖ ਭਾਰਤੀ ਜਿਹੜੇ ਨੇ ਉਹ ਕੋਵਿਡ ਦੇ ਨਾਲ ਮਰੇ ਔਰ ਇਹ ਫਿਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ ਯੂਨਾਈਟਿਡ ਨੇਸ਼ਨਸ ਦੀ ਹੈ. ਦੁਨੀਆ ਦੇ ਵਿੱਚ 1.5 ਕਰੋੜ ਮਰੇ 43 ਲੱਖ ਦਾ ਮਤਲਬ ਹਰ ਤੀਸਰਾ ਮਰਨ ਵਾਲਾ ਜਿਹੜਾ ਉਹ ਭਾਰਤੀ ਸੀ. ਔਰ ਆਮ ਕਿਵੇਂ ਆਕਸੀਜਨ ਡੈਫੀਸ਼ੀਐਂਸੀ ਫਲॉप ਫੇਲਿਓਰ ਕਿਸ ਉਹਨਾਂ ਦੇ ਮੁਰਦੇ ਵੀ ਰੋਲ ਦਿੱਤੇ ਗਏ. ਲੇਕਿਨ ਤੁਸੀਂ ਦੇਖੋ ਵੀ ਇਹਨਾਂ ਦੀ ਕੋਈ ਸਿਹਤ 'ਤੇ ਅਸਰ ਹੋਏ. ਕਈ ਮੁਲਕਾਂ ਦੀ ਆਬਾਦੀ 43 ਲੱਖ ਨਹੀਂ ਹੈ ਜਿੰਨੇ ਮਰ ਗਏ. ਹੁਣ ਜੂਨ 84 ਤੋਂ ਬਾਅਦ ਨਵੰਬਰ 84 ਦੀ ਇੱਕ ਵੱਡੀ ਟ੍ਰੈਜਡੀ ਸਿੱਖਾਂ ਦੇ ਲਈ ਜਿਹਦੇ 'ਚ 30,000 ਤੋਂ ਜ਼ਿਆਦਾ ਸਿੱਖ ਜਿਹੜੇ ਹੁਣ ਅੱਡ-ਅੱਡ ਰੈਜ਼ੋਲੂਸ਼ਨਸ ਸਟੇਟ ਅਸੈਂਬਲੀਜ਼ ਨੇ ਨਿਊ ਜਰਸੀ ਕਨੈਟੀਕਟ ਪੈਨਸਿਲਵੇਨੀਆ ਈਵਨ ਟੈਕਸਾਸ ਉਹਨਾਂ ਦੇ ਜਿਹੜੇ ਨੇ ਉਹ ਹੈ ਇਹ ਸਾਡੇ ਲਈ ਹਮੇਸ਼ਾ ਅਸੀਂ ਹਰ ਸਾਲ ਯਾਦ ਕਰਦੇ ਹਾਂ ਭਾਵੇਂ ਜਸਟਿਸ ਦੀ ਗੱਲ ਵੀ ਹੁੰਦੀ ਹੈ ਜੇ ਇਨਸਾਫ ਨਹੀਂ ਮਿਲਿਆ. ਹੁਣ ਇੱਕ ਇੰਨੀ ਵੱਡੀ ਟ੍ਰੈਜਡੀ ਜਿਹੜੀ ਨਵੰਬਰ 84 ਤੋਂ 1 ਮਹੀਨੇ ਬਾਅਦ ਹੀ ਵਾਪਰਦੀ ਹੈ ਔਰ ਇਹ 2 ਤੇ 3 ਦਸੰਬਰ ਦੀ ਦਰਮਿਆਨੀ ਰਾਤ ਨੂੰ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਵਿੱਚ, ਜਿੱਥੇ ਕਿ ਯੂਨੀਅਨ ਕਾਰਬਾਈਡ ਕੰਪਨੀ ਨੇ ਜਿਹੜਾ ਉਹ ਆਪਣਾ ਗੈਸ ਪਲਾਂਟ ਲਾਇਆ ਹੋਇਆ ਸੀ, ਜਿਹਦੇ 'ਚ ਕਿ ਮਿਥਾਈਲ ਆਈਸੋਸਾਇਨੇਟ ਗੈਸ ਬਣਦੀ ਸੀ, ਉਹ ਸਡਨਲੀ ਐਸਾ ਕੁਝ ਕੈਮੀਕਲ ਪਲਾਂਟ 'ਚ ਹੋਇਆ, ਗੈਸ ਲੀਕ ਹੋਈ ਔਰ ਅਗਲੇ 48 ਤੋਂ 72 ਘੰਟਿਆਂ ਤੱਕ ਪਹੁੰਚਦਿਆਂ 10,000 ਤੋਂ ਜ਼ਿਆਦਾ ਲਾਸ਼ਾਂ ਉਸ ਓਲਡ ਭੋਪਾਲ ਸਿਟੀ, ਔਰ ਉਹਨਾਂ 'ਚ ਮੈਜੋਰਿਟੀ ਮੁਸਲਿਮ, ਕਿਉਂਕਿ ਜਿਹੜਾ ਪੁਰਾਣਾ ਭੋਪਾਲ ਸ਼ਹਿਰ ਹੈ ਉਹ ਮੁਸਲਿਮ ਪਾਪੂਲੇਸ਼ਨ ਹੈ, ਦੇਖੋ ਉਹ ਮਰ ਗਏ। ਔਰ ਇਹੀ ਨਹੀਂ, ਕਿਉਂਕਿ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਨਿਊਕਲੀਅਰ, ਜੇ ਚਰਨੋਬਿਲ ਨਿਊਕਲੀਅਰ ਪਲਾਂਟ ਐਕਸੀਡੈਂਟ ਦੀ ਗੱਲ ਹੁੰਦੀ ਹੈ ਤੇ ਉਹਦੇ 'ਚ ਹੁੰਦਾ ਹੈ ਵੀ ਅੱਜ ਤੱਕ ਵੀ ਕਿਵੇਂ ਉਹਦੇ 'ਚ ਜੈਨੇਟਿਕ ਡਿਫੈਕਟ ਵੀ ਹੁੰਦਾ, ਇਹੀ ਹਾਲ ਇਸ ਮਿਥਾਈਲ ਆਈਸੋਸਾਇਨੇਟ ਗੈਸ ਦੀ ਬਦੌਲਤ 10,000, ਇਹ ਬੜੀਆਂ ਕੰਜ਼ਰਵੇਟਿਵ ਫਿਗਰਸ ਨੇ, ਪਹਿਲੇ 72 ਘੰਟੇ 'ਚ ਮਰੇ ਔਰ 25,000 ਤੋਂ ਜ਼ਿਆਦਾ ਜਿਹੜੇ ਲੋਕ ਨੇ ਆਉਣ ਵਾਲੇ ਉਸ ਤੋਂ ਬਾਅਦ ਦੇ ਹਫ਼ਤਿਆਂ ਮਹੀਨਿਆਂ 'ਚ ਮਰੇ, ਓਵਰ 25,000, ਔਰ 5 ਲੱਖ ਲੋਕ ਐਕਸਪੋਜ਼ ਹੋਏ ਗੈਸ ਨੂੰ, ਜਿਨ੍ਹਾਂ ਦੇ ਵਿੱਚ ਉਹ ਡਿਫੈਕਟ ਜੈਨੇਟਿਕ ਜਿਹੜੇ ਅਜੇ ਤੱਕ ਵੀ ਚੱਲ ਰਹੇ ਨੇ। ਹੁਣ ਇਹ ਅਮਰੀਕਨ ਕੰਪਨੀ ਹੈ ਯੂਨੀਅਨ ਕਾਰਬਾਈਡ, ਉਸ ਵੇਲੇ ਦੀ ਹਕੂਮਤ ਨੇ, ਜ਼ਾਹਰ ਹੈ ਇੰਦਰਾ ਗਾਂਧੀ ਤਾਂ ਮਾਰੀ ਜਾ ਚੁੱਕੀ ਸੀ, ਰਾਜੀਵ ਗਾਂਧੀ ਦਿੱਲੀ 'ਚ ਪ੍ਰਾਈਮ ਮਿਨਿਸਟਰ ਸੀ, ਇਹਨਾਂ ਨੇ ਯਕੀਨੀ ਬਣਾਇਆ ਕਿ ਉਸ ਜਿਹੜਾ ਯੂਨੀਅਨ ਕਾਰਬਾਈਡ ਦਾ ਮਾਲਕ ਅਮਰੀਕਨ ਗੋਰਾ, ਉਹਨੂੰ ਸੇਫਲੀ ਆਪਣੇ ਜਹਾਜ਼ ਦੇ ਕੇ ਸੇਫਲੀ ਕੱਢਿਆ। ਔਰ ਇਸ ਲੈਵਲ ਦੀ ਟ੍ਰੈਜਡੀ ਜਿਹੜੀ ਹਿਊਮਨ ਹਿਸਟਰੀ ਦੇ ਵਿੱਚ, ਜੇ ਅਸੀਂ ਐਟਮ ਬੰਬ ਤੋਂ ਬਾਅਦ ਇਹ ਕਹੀਏ ਕਿ ਕੋਈ ਵੀ ਜਿਹਨੂੰ ਗੈਸ ਵਾਰਫੇਅਰ ਕਹਿੰਦੇ ਨੇ, ਉਹਦੇ 'ਚ ਜੇ ਕੋਈ ਹੈ ਤਾਂ ਸਭ ਤੋਂ ਵੱਡੀ ਟ੍ਰੈਜਡੀ ਹੈ। ਲੇਕਿਨ ਇਸ 'ਤੇ ਕਿਵੇਂ ਪਰਦਾ ਪਾਇਆ ਗਿਆ, ਇਹਦੇ 'ਚ ਕਿੰਨੀ ਮਨੀ ਐਕਸਚੇਂਜ ਹੋਈ, ਕਿ ਹਾਲਾਂ ਉਹਨੇ ਯੂਨੀਅਨ ਕਾਰਬਾਈਡ ਨੇ ਆਪਣੇ ਆਪ ਨੂੰ ਜਿਹੜੀ ਹੈ ਬੈਂਕਰਪਸੀ ਫਾਈਲ ਕਰਤੀ, ਕਿਉਂਕਿ ਇਹ ਹੋਇਆ ਜੀ ਇੰਨਿਆਂ ਨੂੰ ਹਰਜਾਨਾ ਦੇਣਾ, ਸੁਪਰੀਮ ਕੋਰਟ ਤੱਕ ਕੇਸ ਗਿਆ ਇੰਡੀਆ ਦੇ, ਫਿਰ ਉਹ ਹੋ ਗਿਆ ਜੀ ਸਮਝੌਤਾ ਹੋ ਗਿਆ, ਡੀਲ ਹੋ ਗਈ, ਇੰਨੇ ਲੱਖ ਦੇ ਦਿਓ, ਇੰਨੇ ਫਲਾਣਾ ਦੇ ਦਿਓ, ਤੇ ਯੂਨੀਅਨ ਕਾਰਬਾਈਡ ਨੇ ਕਰਤਾ ਔਰ ਡਾਓ ਕੈਮੀਕਲਸ ਨੇ ਉਸ ਨੂੰ ਖਰੀਦ ਲਿਆ ਔਰ ਉਹ ਮਿੰਟ ਕਰ ਰਹੇ ਨੇ ਮਨੀ ਉਦੋਂ ਤੋਂ ਲੈ ਕੇ। ਹੁਣ ਤੁਹਾਨੂੰ ਇਹਨਾਂ ਸਾਰੇ ਪੀਰੀਅਡ 'ਚ, ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ 38 ਵਰ੍ਹੇ ਪਹਿਲਾਂ ਦੀ ਇਹ ਘਟਨਾ ਹੈ, 2 ਤੋਂ 3 ਦਸੰਬਰ ਦੀ ਰਾਤ ਦੀ, ਤੁਹਾਨੂੰ ਭਾਰਤੀ ਕਿਸੇ ਅਸੈਂਬਲੀ 'ਚ, ਕਿਸੇ ਪਾਰਲੀਮੈਂਟ, ਕਿਸੇ ਪੋਲੀਟੀਕਲ ਲੀਡਰ ਦਾ ਬਿਆਨ, ਕਿਸੇ ਦਾ ਕੋਈ ਉਹਨਾਂ 'ਚ ਭੋਪਾਲ 'ਚ ਮਾਰੇ ਗਏ 25,000 ਆਫਟਰ ਪੀਰੀਅਡ 10,000 50,000 ਦੇ ਕਰੀਬ ਵੀ ਜੇ ਤੁਸੀਂ ਰਫਲੀ ਰੱਖੋ, ਔਰ ਜਿਹੜੇ ਅੱਜ ਵੀ ਸਫਰ ਉਹਨਾਂ ਦੀ ਯਾਦ ਦੇ ਵਿੱਚ ਕਿਤੇ ਕੁਝ ਹੋ ਰਿਹਾ ਹੋਏ, ਅੱਗੋਂ ਲਈ ਉਸ ਐਕਸੀਡੈਂਟ ਨੂੰ ਇਸ ਕਿਸਮ ਦੇ ਕਿਵੇਂ ਰੋਕਣਾ, ਕਿਵੇਂ ਰੋਕਿਆ ਜਾ ਸਕਦਾ, ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ। ਸ਼ਾਇਦ ਮੇਰੀ ਯਾਦ 'ਚ ਵੀ ਨਾ ਹੁੰਦਾ ਜੇ ਮੇਰੀਆਂ ਨਜ਼ਰਾਂ 'ਚੋਂ ਯੂਕੇ ਦੀ ਇਹ ਖਬਰ ਨਾ ਗੁਜ਼ਰਦੀ ਕਿ ਭਾਈ ਲੇਬਰ ਪਾਰਟੀ ਦਾ MP ਜਿਹੜਾ ਨਵੈਂਦੂ ਮਿਸ਼ਰਾ, ਉਹਨੇ 40 ਹੋਰ MPs ਦੇ ਨਾਲ ਜਿਹੜਾ ਅਰਲੀ ਡੇ ਮੋਸ਼ਨ ਹੁੰਦਾ ਜਿਹੜੀ ਉਹਨਾਂ ਦੀ ਪਾਰਲੀਮੈਂਟ ਦਾ, ਉਹਦੇ 'ਚ ਉਹਨਾਂ ਨੇ ਇਹ ਜਿਹੜਾ ਲਿਆਂਦਾ ਅਰਲੀ ਡੇ ਮੋਸ਼ਨ, ਔਰ ਇਹਨਾਂ 40 MPs ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਨੇ ਉਹਨਾਂ MPs ਨੇ ਸਾਈਨ ਕੀਤਾ। ਉਹਨਾਂ ਦੇ ਵਿੱਚ ਸਕਾਟਿਸ਼ ਨੈਸ਼ਨਲਸ ਪਾਰਟੀ ਦੀ ਸਪੋਕਸਪਰਸਨ ਇੰਟਰਨੈਸ਼ਨਲ ਡਿਵੈਲਪਮੈਂਟ ਕ੍ਰਿਸ ਲਾਅ ਔਰ ਬਾਕੀਆਂ ਦੇ ਨਾਂ ਨੇ, ਲੇਬਰ ਲੀਡਰਸ਼ਿਪ ਦੇ ਵਿੱਚ ਕਿਹਨੇ ਕੀਤਾ, ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ 'ਚ ਕਿਹਨੇ ਕੀਤਾ, ਔਰ ਇਹ 40 MPs ਵੱਲੋਂ ਜਿਹੜਾ ਅਰਲੀ ਡੇ ਮੋਸ਼ਨ ਹੈ, ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਫॉर ਟੂ ਲੌਂਗ the lives of the victims and survivors have been blighted by the after effects of this great tragedy. They urgently need adequate financial compensation and the best medical care. ਕਿ ਭਾਈ ਜਿਹੜੇ ਅੱਜ ਵੀ ਸਰਵਾਈਵਰ ਨੇ ਉਹ ਸਾਰੇ ਦੇ, ਉਹ ਅੱਡ-ਅੱਡ ਬਿਮਾਰੀਆਂ ਨਾਲ ਸਫਰ ਕਰ ਰਹੇ ਨੇ, ਉਹਨਾਂ ਨੂੰ ਕੋਈ ਜਿਹੜੀ ਹੈ ਮੈਡੀਕਲ ਜਾਂ ਕੋਈ ਹੈਲਪ ਨਹੀਂ ਮਿਲੀ ਹੈ, ਮਿਲਣੀ ਚਾਹੀਦੀ ਹੈ। ਹੁਣ ਇਹੀ ਰਿਪੋਰਟ ਕਹਿੰਦੀ ਹੈ ਕਿ ਵੀ ਦਾ ਭੋਪਾਲ ਗੈਸ ਟ੍ਰੈਜਡੀ occurred on December 2nd and 3rd night between 1984 when over 500,000 people were exposed to methyl isocyanate following a leak at Union Carbide pesticide plant in Madhya Pradesh. The tragic incident is widely regarded as the worst industrial disaster to have ever taken place in the world. Ever taken, ਦੁਨੀਆ ਦੇ ਵਿੱਚ ਇਸ ਲੈਵਲ ਦੀ ਜਿਹੜਾ ਕਿ ਇੰਡਸਟਰੀਅਲ ਡਿਜ਼ਾਸਟਰ ਹੋਏ ਕਦੇ ਨਹੀਂ ਹੋਇਆ। ਇਟਸ ਐਸਟੀਮੇਟਡ
that up to 10,000 people died in the first 72 hours of the leak. Over 500,000 people were exposed to the gas and over 25,000 died from gas exposure. ਇਹ 40 ਐਮਪੀਆਂ ਦਾ ਸਾਰੀਆਂ ਪਾਰਟੀਆਂ ਦਾ ਗਰੁੱਪ अर्ली डे मोशन ਦੀ ਆਪਣੀ ਰਿਪੋਰਟਿੰਗ ਦੇ ਵਿੱਚ ਕਹਿ ਰਿਹਾ ਔਰ ਇਹ ਨਾਲ ਦੀ ਨਾਲ ਜਦੋਂ ਜਸਟਿਸ ਦੀ ਗੱਲ ਕਰਦੇ ਹਾਂ ਮਿਸ਼ਰਾਜ਼ अर्ली डे motion calls on those responsible to be brought to justice so that victims who have been waiting 38 years for justice finally receive closure. ਜੇ ਅਸੀਂ 38 ਸਾਲਾਂ ਬਾਅਦ ਕਹਿ ਰਹੇ ਹਾਂ ਕਿ ਜੀ ਨਵੰਬਰ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਯਾਫਤਾ ਕਰੋ ਤਾਂ ਕਿ ਉਸ ਦਾ ਕਲੋਜ਼ਰ ਹੋਏ ਤੇ ਇਹ ਸਭ ਨੂੰ ਭੁੱਲਿਆ ਹੋਇਆ ਕਿ ਭਾਈ ਇਸ ਦੇ ਵਿੱਚ ਤਾਂ ਮੱਚ ਮੋਰ ਉਹਦਾ ਸ਼ਾਇਦ ਇੱਕ ਰੀਜ਼ਨ ਕਿ ਉਹਦਾ ਕੋਈ ਬਹੁਤਾ ਹਿਸਾਬ ਨਹੀਂ ਕਿ ਮਰਨ ਵਾਲੇ ਬਹੁਤੇ ਮੁਸਲਮਾਨ ਸਨ ਔਰ ਅਦਰਵਾਈਜ਼ ਵੀ ਕਦੇ ਕਿਸੇ ਦਾ ਜੇ ਉੱਥੇ ਈਵਨ ਕੋਈ ਸਿੰਬੋਲਿਕ ਯਾਦ ਵੀ ਨਾ ਕਰਨਾ ਯੂਕੇ 'ਚ ਬੈਠਾ ਇੱਕ ਹਿੰਦੂ ਐਮਪੀ ਤਾਂ ਆਪਣੇ ਫੈਲੋ ਐਮਪੀਜ਼ ਨੂੰ ਜਿਹੜਾ ਉਹਨਾਂ ਨੂੰ ਕਹਿੰਦਾ ਜੀ ਸਾਈਨ ਕਰੋ ਅੱਜ ਅਸੀਂ ਉਹਨਾਂ ਵਿਕਟਮਸ ਨੂੰ ਯਾਦ ਕਰੀਏ ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਉਹਨਾਂ ਦੀ ਆਫਿਸ ਹੈ ਉਹਨਾਂ ਦਾ ਐਨੀ ਮੈਰੀ ਟਰੈਵਲ ਐਂਡ ਮਿਨਿਸਟਰ ਆਫ ਸਟੇਟ in the Foreign Commonwealth and Development Office responded on behalf of the UK government. ਇਹ ਜਦੋਂ ਇਹ अर्ली डे motion ਆਇਆ 40 MP ਵੱਲੋਂ ਤਾਂ ਸਰਕਾਰੀ ਰਿਸਪੌਂਸ ਇਹ ਆਇਆ for many of us the older ones in the room the disaster at the Union Carbide plant in Bhopal is seared into our memories as one of the worst industrial accidents in history. ਉਹ ਕਹਿ ਰਹੇ ਵੀ ਅਸੀਂ ਜਿਹੜੇ ਬੁੱਢੇ ਕਲਾਸ ਦੇ ਹਾਂ ਸਾਡੀਆਂ ਯਾਦਾਂ ਦੇ ਵਿੱਚ ਤਾਂ ਇਹ ਪਿਆ ਹੋਇਆ ਕਿ 38 ਵਰੇ ਪਹਿਲਾਂ ਕੀ ਹੋਇਆ ਲੇਕਿਨ ਉਹ ਮੁਲਕ ਜਿੱਥੇ ਮੁਰਦਿਆਂ ਨੂੰ ਜਿਹੜੇ ਮਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਸਰਾਧ ਵੀ ਕਰਵਾਉਂਦੇ ਨੇ ਕਿ ਭਾਈ ਉਹਨਾਂ ਦੇ ਪਿੱਤਰਾਂ ਨੂੰ ਜਿਹੜਾ ਹੈ ਉਹ ਸੂਰਜ ਤੱਕ ਜਿਹੜਾ ਹੈ ਉਹ ਖੁਰਾਕ ਪਹੁੰਚਾਉਣੀ ਹੈ ਪੰਡਤ ਮੰਤਰ ਪੜ੍ਹਦਾ ਹੈ ਸਰਾਧ ਕਰਵਾਉਂਦਾ ਹੈ ਉਹਨਾਂ ਦੇ ਪਿੰਡ ਭਰਾਏ ਜਾਂਦੇ ਨੇ ਪਰ 38 ਸਾਲ ਪਹਿਲਾਂ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਲਈ ਕਿਸੇ ਕੋਲ ਦੋ ਸਿੰਪੈਥੀ ਦੇ ਵਰਡਸ ਵੀ ਨਹੀਂ ਨੇ ਔਰ ਸਜ਼ਾ ਯਾਫਤਾ ਕਿਹਨੇ ਕਰਨਾ ਸੀ ਉਹਨਾਂ ਹੀ ਜਿਵੇਂ ਰਾਜੀਵ ਗਾਂਧੀ ਤੋਂ ਲੈ ਕੇ ਮੋਦੀ ਤੱਕ ਸਭ ਨੇ ਉਹਨਾਂ ਕਾਤਲਾਂ ਨੂੰ ਜਿਨ੍ਹਾਂ ਨੇ ਨਵੰਬਰ 84 ਦੀ ਨਸਲਕੁਸ਼ੀ ਰਾਜੀਵ ਗਾਂਧੀ ਦੇ ਕਹਿਣ ਤੇ ਕੀਤੀ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਇਵੇਂ ਹੀ ਉਹ ਯੂਨੀਅਨ ਕਾਰਬਾਈਡ ਦਾ ਮਾਲਕ ਜਿਹੜਾ ਹੈ ਉਹਨੂੰ ਸੇਫਲੀ ਜਹਾਜ਼ 'ਚ ਅਮਰੀਕਾ 'ਚ ਪਹੁੰਚਾਇਆ ਗਿਆ ਤੇ ਹਿਸਾਬ ਕਿਹਨੇ ਮੰਗਣਾ ਸੀ ਜਦੋਂ ਕਿ ਉਲਟੀ ਵਾੜ ਖੇਤ ਕੋ ਖਾਈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਨੇ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ